जी अस्सलाम वालेकुम। की हाल चाल ने मेरे दोस्तों मित्रों बेलियो। उम्मीद है भी अल्लाह पाक तैनूं सही सलामत रखा होगा तो खुश होणगे। अज यार मौसम बड़ा बाहर खराब होया पिया वा ते बहुत नेर ਚੱਲਣ ਡਿਆ। ਤੇ ਜਿੱਥੇ ਅਸੀਂ ਕੰਮ ਕਰਦੇ ਹਾਂ ਭਾਈ ਉੱਥੇ ਤੇ ਭੈਣ ਚੋ ਬਕਾਸ ਹੀ ਬੜੀ ਉੱਡਦੀ ਹੈ। ਠੀਕ ਹੈ ਤੇ ਭਾਈ ਤੁਸੀਂ ਦੱਸੋ ਵੀ ਤੁਹਾਡੇ ਇਲਾਕੇ 'ਚ ਕੀ ਸੂਰਤ ਹਾਲ ਆ? ਬਾਰਿਸ਼ ਬੁਰਿਸ਼ ਹੋਈ ਆ ਕਿ ਨਹੀਂ? ਅੱਲਾ ਪਾਕ ਰਹਿਮਤ ਰੂਮਤ ਕੋ ਕਰੇ। ਚਲੋ ਕੋਈ ਫਸਲਾਂ ਦਾ ਕੋਈ ਜਾਨਵਰਾਂ ਦਾ, ਬੰਦੇ ਵੀ ਬਿਮਾਰ ਹੋਏ ਪਏ ਨੇ ਹੈਂ। ਚਲੋ ਅੱਲਾ ਪਾਕ ਕੋ ਖਾਸ ਆਪਣੀ ਰਹਿਮਤ ਕਰ ਦੇਵੇ ਤੇ ਬੜੀ ਗੱਲ ਆ। ਇਹ ਤੁਸੀਂ ਨਾ ਜੀ ਨਈਮ ਸਾਹਿਬ ਨੂੰ ਕਮੈਂਟਸ ਦੇ ਵਿੱਚ ਦੱਸਣਾ ਹੈ ਕਿ ਤੁਸੀਂ ਕਿਹੜੇ ਇਲਾਕੇ ਤੋਂ ਤੇ ਤੁਹਾਡੇ ਮੌਸਮ ਦੀ ਸੂਰਤ ਹਾਲ ਕੀ ਜੀ। ਸਾਡੇ ਤੇ ਇੱਥੇ ਇਸ ਤਰ੍ਹਾਂ ਹੈ ਕਿ ਜੀ ਹਵਾ ਚੱਲ ਰਹੀ ਕਾफ़ੀ ਤੇਜ਼। ਸੁਬਹ ਬਾਰਿਸ਼ ਹੋਈ ਐਵੇਂ ਥੋੜੀ ਜੀ ਨਈਮ ਸਾਹਿਬ ਹੋਈ ਬਾਰਿਸ਼। ਹਾਂਜੀ ਸੁਬਹ ਬਾਰਿਸ਼ ਹੋਈ ਹੈ ਔਰ ਉਸ ਤੋਂ ਬਾਅਦ ਹਵਾ ਚੱਲ ਰਹੀ ਹੈ, ਕਦੀ ਧੁੱਪ ਨਿਕਲ ਆਉਂਦੀ ਹੈ, ਕਦੀ ਬੱਦਲ ਆ ਜਾਂਦਾ ਹੈ। ਚਲੋ ਇਹ ਤੇ ਸਾਰੇ ਨਈਮ ਸਾਹਿਬ ਮਾਲਕ ਦੇ ਕੰਮ ਨੇ। ਬਿਲਕੁਲ ਬਿਲਕੁਲ ਉਹਦੀ ਰਜ਼ਾ ਦੇ ਵਿੱਚ ਬੰਦੇ ਨੂੰ ਰਾਜ਼ੀ ਵੀ ਰਹਿਣਾ ਚਾਹੀਦਾ। ਬਿਲਕੁਲ ਬਿਲਕੁਲ। ਤੇ ਬਾਕੀ ਇਹ ਕਿ ਨੇਕ ਖਵਾਹਿਸ਼ਾਤ ਨੇ ਸਾਡੀਆਂ, ਜਿਹੜੇ ਜ਼ਿਮੀਂਦਾਰ ਭਾਈ ਨੇ ਸਾਡੇ, ਕਣਕਾਂ ਬੀਜੀਆਂ ਨੇ ਅੱਜ ਕੱਲ੍ਹ ਹੈ, ਬਿਲਕੁਲ ਪਾਣੀ ਪੂਣੀ ਦਿੱਤੇ ਆ, ਖਾਦਾਂ ਖੁੱਦਾਂ ਪਾਈਆਂ। ਤੇ ਚਲੋ ਅੱਲਾ ਪਾਕ ਮਿਹਰਬਾਨੀ ਕਰੇ ਕੋਈ ਹਵਾ ਜਿਹੜੀ ਕੋਈ ਥੋੜੀ ਜੀ ਘੱਟ ਹੀ ਰਵੇ ਜੀ, ਵੈ ਤਾਂ ਕੋਈ ਕਣਕ ਨੂੰ ਨੁਕਸਾਨ ਨਾ ਪਹੁੰਚੇ। ਤੇ ਬਾਕੀ ਇਹ ਹੈ ਕਿ ਕੱਲ ਨਈਮ ਸਾਹਿਬ ਇੱਕ ਸਫ਼ਰ ਤੇ ਗਏ ਸਨ ਆਪਣਾ ਮਤਿਆਣੀ। 143 ਰੇਬੇ ਅੱਛਾ, ਤਹਿਸੀਲ। ਕੈਸਾ ਰਿਹਾ ਤੁਹਾਡਾ ਫਿਰ ਕੱਲ ਦਾ ਸਫ਼ਰ? ਮੈਂ ਨਾ ਬਿਹਤਰੀਨ ਦੋਸਤ ਸੀ, ਦੁਬਈ ਚਲਾ ਗਿਆ। ਇੱਥੇ ਸਾਡੇ ਕੋਲ ਕੋਈ ਮਹੀਨਾ ਡੇਢ ਮਹੀਨਾ ਕੰਮ ਕਰਕੇ ਗਿਆ। ਉਸਮਾਨ ਚੱਠਾ ਜੀ ਉਹਦਾ ਨਾਂ। ਤੇ ਸਾਡੇ ਉਹਦੇ ਨਾਲ ਨਾ ਕਾਫੀ ਦਿਨ ਚੰਗੇ ਲੰਘੇ ਜੀ। ਤੇ ਉਹਦਾ ਵਾਲਦ ਸਾਹਿਬ ਫੌਤ ਹੋਏ ਸੀ ਤੇ ਉਹਨਾਂ ਖਤਮ ਸੀ ਉਹਨਾਂ ਦਾ ਗਲਬਨ ਸਾਤੇ ਦਾ ਜਾਂ ਨਾਵੇਂ ਦਾ ਸੀ ਜੀ ਜੀ। ਤੇ ਉਹਨਾਂ ਨੇ ਸਾਨੂੰ ਕਿਹਾ ਸੀ ਵੀ ਯਾਰ ਲਾਜ਼ਮੀ ਆਇਓ। ਅੱਛੀ ਬਾਤ ਹੈ, ਬਿਲਕੁਲ ਜੀ, ਅੱਛੀ ਬਾਤ ਹੈ। ਅੱਲਾ ਪਾਕ ਜੀ ਉਹਨਾਂ ਦੇ ਵਾਲਦ ਸਾਹਿਬ ਦਾ ਜੰਨਤਾਂ 'ਚ ਘਰ ਕਰੇ। ਕੁਲੀਗ ਸਨ ਸਾਡੇ, ਭਾਈ ਸਨ ਜੀ। ਬਿਲਕੁਲ ਬਿਲਕੁਲ। ਹਾਂ ਉੱਤੋਂ ਠੰਡ ਵੀ ਬੇਬਾਤ ਨਾਲ ਭਾਈ ਸ਼ਾਹਦ ਵੀ ਹਾਂ ਬੜੇ ਭਾਈ। ਹਾਂ ਬਿਲਕੁਲ। ਕੀ ਬਾਤ। ਪਾ ਕੇ ਆਪਾਂ ਫਿਰ ਸਲੂਕਾ ਸਲਾਕਾ ਤੇ ਤੁਰ ਪਏ ਅੱਲਾ ਦਾ ਨਾਮ ਲੈ ਕੇ। ਚੱਲ ਸੋ ਚੱਲ ਹੀ ਤੇ ਹਵਾ ਪਵੇ ਅੱਗੋਂ ਬੇਬਾਤ ਤੋਂ ਮੌਸਮ ਵੀ ਖਰਾਬ। ਇਸ ਤਰ੍ਹਾਂ ਪਰ ਕਾ ਫੇ ਆ ਵੀ ਅਸੀਂ ਮਤਿਆਣੀ ਪਹੁੰਚ ਗਏ ਖਤਮ ਦੇ ਲਾਗੇ। ਸਹੀ ਹੈ, ਯਾਨੀ ਕਿ ਟਾਈਮ ਨਾਲ ਤੁਸੀਂ ਪਹੁੰਚ ਗਏ ਹੋ। ਹਾਂ ਟਾਈਮ ਨਾਲ ਪਹੁੰਚ ਗਏ ਆ। ਖਤਮ ਜਾਂਦਿਆਂ ਯਾਨੀ ਕਿ ਉਹ ਚੁੱਕ ਕੇ ਨਾ ਫਲ ਫੂਲ ਤੇ ਮਸਜਿਦ ਵੱਲ ਨੂੰ ਜਾਣ ਡੇ। ਸਹੀ ਹੈ। ਤੇ ਅਸਾਂ ਵੀ ਫਿਰ ਉਹਨੂੰ ਤੋਰ ਲਿਆ। ਚਲੋ ਇਹ ਵੀ ਬੜੀ ਗੱਲ ਹੈ ਜੀ, ਤੁਸੀਂ ਟਾਈਮ ਸਿਰ ਪਹੁੰਚ ਗਏ। ਮਾਦਰਤ ਜੀ ਥੋੜੀ ਖਾਂਸੀ ਤਬੀਅਤ ਵੀ ਇਸ ਤਰ੍ਹਾਂ ਹੀ ਮੌਸਮ ਦੇ ਨਾਲ। ਬਿਲਕੁਲ। ਤੇ ਦੂਸਰਾ ਮੇਰੀ ਨਈਮ ਸਾਹਿਬ ਤੁਹਾਡੇ ਕੀ ਅਰਜ਼ ਹੈ, ਹਾਂਜੀ ਤੁਹਾਡੇ ਕੋਲੋਂ ਇਹ ਪੁੱਛਣਾ ਸੀ ਕਿ ਅੱਗੇ ਨੈਕਸਟ ਤੁਹਾਡੀ ਕੀ ਪਲੈਨਿੰਗ ਹੈ? ਇਹਦੇ ਤੋਂ ਬਾਅਦ ਤੁਸੀਂ ਜੌਬ ਨੂੰ ਕੰਟੀਨਿਊ ਕਿੱਥੇ ਰੱਖਣਾ ਚਾਹੁੰਦੇ ਹੋ ਕਿ ਕਿਸ ਅਦਾਰੇ ਦੇ ਨਾਲ ਤੁਸੀਂ ਇਸ ਤੋਂ ਬਾਅਦ ਸੀਜ਼ਨ ਤੋਂ? ਜ਼ਾਹਰੀ ਬਾਤ ਹੈ ਫਿਰ ਤੁਸੀਂ ਉਸ ਤੋਂ ਬਾਅਦ ਆਪਣਾ ਕੋਈ ਕੰਮ ਬੱਚਿਆਂ ਦਾ ਲੰਗਰ ਪਾਣੀ ਤੇ ਚਲਾਉਣਾ ਹੈ ਨਾ। ਚਲੋ ਮੇਰੀ ਇਹ ਵੀ ਕੋਸ਼ਿਸ਼ ਹੈ ਕਿ ਚਲੋ ਤੁਹਾਡੀ ਵੀ, ਹਰ ਬੰਦਾ ਆਪਣੇ ਅੱਛੇ ਵਾਸਤੇ ਕਰਦਾ ਕਿ ਤੁਸੀਂ ਇਹ ਚੈਨਲ ਜਿਹੜਾ ਵਾ ਤੁਸੀਂ ਇਹ ਆਪਣਾ ਨਵਾਂ ਜਿਹੜਾ ਲਾਂਚ ਕੀਤਾ ਹੈ, ਤੇ ਸਾਡੀ ਵੀ ਇਹ ਭਾਈ ਜੀ ਦੁਆ ਹੈ ਔਰ ਸਾਡੀ ਕੋਸ਼ਿਸ਼ ਵੀ, ਅਸੀਂ ਜਿੰਨੇ ਜੋਗੇ ਤੁਹਾਡੇ ਨਾਲ ਆ ਕਿ ਚਲੋ ਅੱਲਾ ਪਾਕ ਤੁਹਾਡੇ ਚੈਨਲ ਨੂੰ ਪ੍ਰਮੋਟ ਕਰੇ। ਰਿਜ਼ਕ ਹੈ ਨਾ ਜੀ, ਰਿਜ਼ਕ ਮਾਲਕ ਇਹਦੇ ਤੋਂ ਵੀ ਦੇ ਸਕਦਾ ਹੈ, ਇਹਦੇ 'ਚ ਕੋਈ ਸ਼ੱਕ ਨਹੀਂ। ਤੇ ਸਾਡੀ ਇਹ ਭਾਈ ਦੁਆ ਹੈ ਅੱਲਾ ਪਾਕ ਤੁਹਾਨੂੰ ਇਹਦੇ ਵਿੱਚੋਂ ਲੰਗਰ ਪਾਣੀ ਦੇਵੇ ਔਰ ਤੁਸੀਂ ਆਪਣੇ ਬੱਚਿਆਂ ਦਾ ਵੀ ਚਲੋ ਤੇ ਵੇਖਣ ਵਾਲਿਆਂ ਭਰਾਵਾਂ ਅੱਗੇ ਵੀ ਸਾਡੀ ਅਰਜ਼ ਹੈ ਕਿ ਮਿਹਰਬਾਨੀ ਕਰਿਓ। ਜੇ ਕੋਈ ਬੰਦਾ ਹਿੰਮਤ ਕਰਕੇ ਕਰਦਾ ਨਾ 5 4 ਜਾਂ 10 ਬਣਾਉਂਦਾ ਹੈ ਨਾ, ਤੇ ਜਦੋਂ ਉਹਨੂੰ ਲਾਈਕ ਸਬਸਕ੍ਰਾਈਬ ਨਹੀਂ ਮਿਲਦੇ ਫਿਰ ਹਿੰਮਤ ਉਹਦੀ ਨਾ ਜਿਹੜੀ ਨਾ ਦਮ ਤੋੜ ਜਾਂਦੀ ਹੈ ਤੇ ਬੰਦੇ ਦਾ ਟੈਲੈਂਟ ਵੀ ਜਿਹੜਾ ਉਹ ਜ਼ਾਇਆ ਹੋ ਜਾਂਦਾ। ਫਿਰ ਬੰਦਾ ਦਿਲ ਬਰਦਾਸ਼ਤ ਹੋ ਕੇ ਕਹਿੰਦਾ ਯਾਰ ਛੋੜ ਹੁਣ ਨਹੀਂ ਬਣਾਉਣੀ ਕੋਈ ਵੀਡੀਓ। ਤੇ ਇਹ ਆਹਿਸਤਾ ਆਹਿਸਤਾ ਸਟਾਰਟਿੰਗ ਹੈ। ਅੱਜ ਦੂਸਰੀ ਨਈਮ ਭਾਈ ਉਹਨੇ ਦੂਸਰੀ ਹੈ ਜੀ ਗੱਲ ਹਾਂਜੀ ਦੂਸਰੀ ਵੀਡੀਓ ਹੈ। ਤੇ ਇਸ ਤੋਂ ਬਾਅਦ ਇਨਸ਼ਾਅੱਲਾ ਅੱਛੀ ਅੱਛੀ ਵੀਡੀਓਜ਼ ਤੁਹਾਡੇ ਲਈ ਬਣਾਉਣਗੇ। ਬਾਹਰ ਆਪਣਾ ਫਿਰ ਕੇ ਜਿਸੇ ਕੋਈ ਅੱਛੇ ਮਕਾਮ ਤੇ ਗਏ, ਕਿਸੇ ਅੱਛੀ ਤਫਰੀਹੀ ਮੁਕਾਮ ਜਿਹੜਾ ਉਹਦੇ ਤੇ ਗਏ, ਜਾਂ ਕੋਈ ਗੱਲਬਾਤ ਤੁਹਾਡੇ ਨਾਲ ਦੁੱਖ ਸੁੱਖ ਦੀ, ਕਿਉਂਕਿ ਇੱਕ ਜਿਹੜਾ ਯੂਟਿਊਬਰ ਹੁੰਦਾ ਨਾ ਜੀ, ਉਹਦੀ ਫੈਮਿਲੀ ਤੁਸੀਂ ਲੋਕ ਹੀ ਹੁੰਦੇ ਹੋ, ਕਿਉਂਕਿ ਉਹਨੇ ਤੁਹਾਡੇ ਨਾਲ ਹੀ ਆਪਣੀ ਗੱਲਬਾਤ ਆਪਣਾ ਸਾਰਾ ਕਰਨਾ ਹੁੰਦਾ। ਤੇ ਤੁਸੀਂ ਇਹ ਸਾਡਾ ਭਾਈ ਹੈ ਤੇ ਇਹਦੇ ਨਾਲ ਤਾਵਨ ਕਰਨਾ ਤੇ ਅੱਛਾ ਮਾਸ਼ਾਅੱਲਾ ਤੁਹਾਨੂੰ ਅੱਗੇ ਜਿਹੜਾ ਨਾ ਵੀਡੀਓਜ਼ ਜਿਹੜੀਆਂ ਮਿਲਣਗੀਆਂ। ਤੇ ਨਈਮ ਸਾਹਿਬ ਤੁਹਾਡਾ ਕੀ ਖਿਆਲ ਹੈ ਕਿ ਜਿਹੜਾ ਜੀ
ਅਸੀਂ ਅੱਜ ਛੋਟਾ ਜਿਹਾ ਟਾਪਕ ਹੈ ਜੀ ਇੱਕ ਸਾਡਾ ਹਮ। 1-2 ਮਿੰਟ ਦਾ, ਕਿ ਜਿਹੜਾ ਅਸੀਂ ਆਪਣਾ ਬੱਚਿਆਂ ਨੂੰ ਮੋਬਾਈਲ ਫੋਨ ਇਸਤੇਮਾਲ ਵਾਸਤੇ ਦੇ ਦਿੰਦੇ ਆ, ਛੋਟੇ ਬੱਚੇ ਜਿਹੜੇ ਨੇ, ਕਿਆ ਉਹਨਾਂ ਨੂੰ ਮੋਬਾਈਲ ਫੋਨ ਇਸਤੇਮਾਲ ਵਾਸਤੇ ਦੇਣਾ ਚਾਹੀਦਾ ਹੈ ਜਾਂ ਉਹਨਾਂ ਦੀ ਨਿਗਰਾਨੀ ਕਰਨੀ ਚਾਹੀਦੀ ਹੈ? ਕਿਉਂਕਿ ਬਹੁਤ ਹੀ ਤਰ੍ਹਾਂ, ਹਰ ਤਰ੍ਹਾਂ ਦਾ ਤੁਹਾਨੂੰ ਮੋਬਾਈਲ ਨੈਟ ਤੋਂ ਹਰ ਚੀਜ਼ ਬਿਲਕੁਲ। ਲੱਭ ਜਾਂਦੀ ਹੈ, ਹੂੰ। ਕਿ ਬੱਚੇ ਉਹਦਾ ਸਹੀ ਇਸਤੇਮਾਲ ਕਰਨੇ, ਕਿਸ ਤਰ੍ਹਾਂ ਇਸ ਚੀਜ਼ ਨੂੰ ਵੇਖਿਆ ਜਾ ਸਕਦਾ ਹੈ? ਮੇਰਾ ਜਿਹੜਾ ਖਿਆਲ ਆ, ਮੇਰਾ ذاتی ਆਪਣਾ ਖਿਆਲ ਜਿਹੜਾ ਵਾ ਵੀ ਬੱਚਿਆਂ ਨੂੰ ਮੋਬਾਈਲ ਤੋਂ ਦੂਰ ਰੱਖਣਾ ਚਾਹੀਦਾ, ਕੋਸ਼ਿਸ਼ ਕਰਨੀ, ਕਿਉਂਕਿ ਉਹ ਗਰੋਥ ਕਰਨ ਦੇ ਹੁੰਦੇ ਆ। ਹਾਂਜੀ, ਉਹਨਾਂ ਨੇ ਜੋ ਲੈਣਾ ਨਾ ਹੁਣ ਉਹ ਹੀ ਅੱਗੇ ਉਹਨਾਂ ਨੇ ਤੋਰਨਾ। ਬਿਲਕੁਲ ਇਸ ਤਰ੍ਹਾਂ। ਠੀਕ ਹੈ ਨਾ, ਇਸ ਕਰਕੇ ਕੋਸ਼ਿਸ਼ ਕਰੋ ਵੀ ਪੜ੍ਹਾਈ ਵੱਲ ਮਸਜਿਦ ਕਰੋ, ਪੜ੍ਹਾਈ ਵੱਲ ਉਹਨੂੰ ਧਿਆਨ ਦਿਓ, ਤਾਂ ਕਿ ਉਹ ਇਸ ਟਾਈਮ ਉਹਨਾਂ ਸਿੱਖਣ ਦਾ ਮੌਕਾ ਹੁੰਦਾ, ਉਹ ਸਿੱਖ ਜਾਵੇ। ਹਾਂਜੀ, ਸਾਰੀ ਉਮਰ ਮੋਬਾਈਲ ਹੀ ਚਲਾਉਣੇ ਆ, ਸਭ ਸਹੀ ਕੁਝ ਗੱਲ ਹੈ। ਕਰਨਾ, ਜ਼ਿੰਦਗੀ ਨੂੰ ਇੱਕ ਰਵਾਨਗੀ ਦੀ ਤਰਫ ਤੋਰਨਗੇ ਹਾਂਜੀ। ਤੇ ਫਿਰ ਸਾਰਾ ਕੁਝ ਸਿੱਧਾ ਹੋ ਜਾਊਗਾ। ਮੇਰਾ ਖਿਆਲ ਆ, ਮੇਰਾ ذاتی ਖਿਆਲ ਆ ਵੀ ਘੱਟ ਤੋਂ ਘੱਟ, ਚਲੋ ਕੋਈ ਥੋੜਾ ਜਿਹਾ ਉਹ ਕਿਤੇ ਕਾਰਟੂਨ ਵਿਖਾ ਹਾਂ, ਦਿੱਤੇ। ਕਾਰਟੂਨ ਵਿਖਾ ਦਿੱਤੇ ਵੀ ਜੇ ਕੋਈ ਘਰ ਆਣੇ ਕੋ ਰੋਟੀ ਟੁੱਕਰ ਦਾ ਕਰਨਾ ਹੋਵੇ ਤੇ ਚਲੋ 10 ਮਿੰਟ ਬੱਚੇ ਨੂੰ ਆਰੇ ਉਰੇ ਲਾਉਣ ਲਈ। ਬਾਕੀ ਕੋਸ਼ਿਸ਼ ਕਰੋ ਯਾਰ, ਮਤਲਬ ਵੀ ਹਾਂਜੀ, ਪੜ੍ਹਨ ਪੁੜਨ ਨਾਲ, ਕਿਉਂਕਿ ਹਾਂਜੀ। ਪੜ੍ਹ ਲੈ ਕੇ ਕੋਈ ਬਣਨਾ ਨਹੀਂ ਤੇ ਬਸ ਏਦਾਂ ਹੀ। ਹਾਂ ਸਹੀ ਬਾਤ ਹੈ ਹਾਂ। ਤੁਹਾਡੀ, ਬਿਲਕੁਲ ਮੈਂ ਤੁਹਾਡੀ ਗੱਲ ਨਾਲ ਇਤਫਾਕ ਹਾਂ। ਕਰਨਾ ਜੀ, ਤੁਹਾਡੀ ਗੱਲ ਬਿਲਕੁਲ ਅੱਛੀ ਹੈ। ਬਿਲਕੁਲ। ਤੇ ਇਨਸ਼ਾਅੱਲਾ ਜੀ ਅੱਲਾ ਖੈਰ ਰੱਖੀ ਤੇ ਦੁਬਾਰਾ ਵੀ ਤੁਹਾਡੇ ਅੱਗੇ ਹਾਜ਼ਰ ਹੋਵਾਂਗੇ। ਹਾਂ। ਨਈਮ ਸਾਹਿਬ ਦਾ ਤੇ ਸਾਡਾ ਥੋੜੇ ਦਿਨਾਂ ਦਾ ਸਾਥ ਰਹਿ ਗਿਆ। ਅੱਲਾ ਹਾਂ, ਮਿਲਾਉਣ ਵਾਲਾ, ਉਹ ਚਾਹੇ ਉਹ ਸੁੱਕਿਆਂ ਨੂੰ ਵੀ ਹਰਿਆਂ ਕਰ ਦਵੇ। ਹਾਂਜੀ, ਤੇ ਨਾਮੀਦੀ ਜਿਹੜੀ ਹੈ ਨਾ, ਇਹ ਨਹੀਂ ਕਰਨੀ ਵੀ ਆਹ ਹੋ ਜਾਂਦਾ ਤੇ ਇਦਾਂ, ਨਹੀਂ 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 ਨਹੀਂ। ਹਾਂ ਇਹ ਤੇ ਹੈ। ਇਹ ਅੱਲਾ ਦੇ ਰੰਗ ਨੇ, ਉਹ ਚਾਹੇ ਕਿਸੇ ਦੇ ਦਿਲ 'ਚ ਰਹਿਮ ਪਾ ਦੇਵੇ, ਹਾਂਜੀ। ਕਿਸੇ ਦੀ ਗੱਲ, ਇਹ ਕੋਈ ਮਸਲਾ ਨਹੀਂਗਾ ਨਾ ਇਹ ਚੀਜ਼ ਨੂੰ, ਕਿਉਂਕਿ ਸਾਡਾ ਮਾਲਕ ਉਹ ਵਾ, ਸਾਨੂੰ ਪਰੇਸ਼ਾਨੀ ਲੈਣ ਦੀ ਕਾਹਦੀ ਲੋੜ ਹੈ। ਬਿਲਕੁਲ ਸਹੀ ਬਾਤ ਹੈ। ਤੇ ਤੁਸੀਂ ਮਿਹਰਬਾਨੀ ਕਰਨਾ ਹੈ ਤੇ ਤੁਸੀਂ ਨਾ ਜੀ ਇਹਨਾਂ ਨਾਲ ਤਾਵਨ ਕਰਨਾ, ਔਰ ਇਹਨਾਂ ਦੀ ਵੀਡੀਓਜ਼ ਵਗੈਰਾ ਨੂੰ ਜਿਹੜਾ ਨਾ ਉਹ ਲਾਈਕ ਵੀ ਕਰਨਾ ਤੇ ਸਬਸਕ੍ਰਾਈਬ ਵੀ ਕਰਨਾ, ਸ਼ੇਅਰ ਵੀ ਕਰੇਗਾ। ਸ਼ੇਅਰ ਵੀ ਕਰ ਦਿਆ ਜੀ। ਤੇ ਮਿਹਰਬਾਨੀ, ਠੀਕ ਹੈ ਜੀ। ਠੀਕ ਹੈ ਜੀ ਨਈਮ ਸਾਹਿਬ। ਅੱਲਾ ਹਾਫਿਜ਼, ਅੱਲਾ ਸਲਾਮਤ ਰੱਖੇ।